ਵੀਅਰਸ ਫਿਰ ਤੁਹਾਡਾ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਸਾਡੀ ਈਮੇਲ ਰੋਲਾ ਮੈਸੂਰੀ ਸਟੇਟ ਤੋਂ ਵੀਰ ਗੁਰਜੋਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡਾ ਸ਼ੋਅ ਲਗਾਤਾਰਤਾ ਨਾਲ ਵੇਖਦਾ ਹਾਂ ਅਤੇ ਮੈਂ ਤੁਹਾਡੇ ਡੂੰਘੇ ਗਿਆਨ ਅਤੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਬਹੁਤ ਪ੍ਰਸ਼ੰਸਕ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਜ਼ਰੂਰ ਦਿਓ। 2014 ਵਿੱਚ ਭਾਰਤ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਮੁੱਖ ਦਾਅਵੇਦਾਰਾਂ ਵਿੱਚ ਰਾਜੀਵ ਗਾਂਧੀ ਅਤੇ ਨਰਿੰਦਰ ਮੋਦੀ ਦੇ ਨਾਂ ਉੱਭਰ ਕੇ ਸਾਹਮਣੇ ਆ ਰਹੇ ਹਨ। ਸ਼ਾਇਦ ਹੋਰ ਵੀ ਉਮੀਦਵਾਰ ਹੋਣ ਪਰ ਉਹ ਮਹੱਤਵਪੂਰਨ ਨਹੀਂ ਹਨ। ਮੇਰਾ ਸਵਾਲ ਹੈ ਕਿ ਸਿੱਖ ਕਿਸ ਦੀ ਹਮਾਇਤ ਕਰਨ ਜਦੋਂ ਕਿ ਦੋਵੇਂ ਹੀ ਸਿੱਖ ਵਿਰੋਧੀ ਹਨ। ਡਾਕਟਰ ਸਾਹਿਬ ਵੀਰ ਗੁਰਜੋਤ ਸਿੰਘ ਜਿਨ੍ਹਾਂ ਨੇ ਸਾਨੂੰ ਰੌਲਾ, ਇਹ ਸ਼ਾਇਦ ਟਾਊਨ ਹੋਏਗਾ ਮਿਸੂਰੀ ਸਟੇਟ ਦਾ, ਮਿਜ਼ੂਰੀ, ਇਸ ਤੋਂ ਉਹਨਾਂ ਨੇ ਲਿਖਿਆ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੜੀ ਬਰੀਫ ਈਮੇਲ ਹੈ ਪਰ ਉਹਨਾਂ ਨੇ ਬੜਾ ਸਪਸ਼ਟ ਸਵਾਲ ਪੁੱਛਿਆ ਜੀ। ਔਰ ਇਹਨਾਂ ਦੇ ਸਵਾਲ ਤੋਂ ਮੈਨੂੰ ਅੰਗਰੇਜ਼ੀ ਦੀ ਜਿਹੜੀ ਕਿ ਐਕਸਪ੍ਰੈਸ਼ਨ ਹੈ ਕਿ ਵੀ ਬਿਟਵੀਨ ਦਾ ਹਾਰਡ ਰੌਕ ਐਂਡ ਦਾ ਸੀ ਜੀ, ਕਿ ਵੀ ਦੋ ਚੀਜ਼ਾਂ 'ਚ ਚੋਣ ਕਰਨੀ ਹੋਏ ਵੀ ਇੱਕ ਪਾਸੇ ਸਖਤ ਚਟਾਨ ਹੈ, ਜੇ ਤੁਸੀਂ ਚਟਾਨ ਨਾਲ ਟਕਰਾਉਂਦੇ ਹੋ ਤਾਂ ਵੀ ਜਾਂਦੇ ਹੋ ਜੀ, ਤੇ ਦੂਸਰੇ ਪਾਸੇ ਸਮੁੰਦਰ ਹੈ, ਸਮੁੰਦਰ 'ਚ ਜਾਂਦੇ ਹੋ ਫਿਰ ਵੀ ਡੁੱਬਦੇ ਹੋ ਜੀ। ਸੋ ਇਹਨਾਂ ਦਾ ਸਵਾਲ ਹੈ ਕਿ 2014 'ਚ ਪਾਰਲੀਮੈਂਟ ਦੀਆਂ ਚੋਣਾਂ ਨੇ। ਸੋ ਜ਼ਾਹਰ ਹੈ ਵੀ ਜਿਵੇਂ ਕਾਂਗਰਸ ਨੇ ਹੁਣ ਵਾਈਸ ਪ੍ਰੈਜ਼ੀਡੈਂਟ ਬਣਾਇਆ ਰਾਹੁਲ ਗਾਂਧੀ ਨੂੰ ਜੀ, ਉਹੀ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਏਗਾ ਜੀ। ਤੇ ਦੂਸਰੇ ਪਾਸੇ ਨਰਿੰਦਰ ਮੋਦੀ ਨੇ ਆਪਣੇ ਜਿਹੜੇ ਉਸ ਦੇ ਫਾਲੋਅਰ ਨੇ ਉਹਨਾਂ ਰਾਹੀਂ ਪਹਿਲਾਂ ਹੀ ਕੈਂਪੇਨ ਸ਼ੁਰੂ ਕੀਤਾ ਹੋਇਆ ਸੀ, ਕੀਤਾ ਹੋਇਆ ਹੈ ਕਿ ਜੀ ਉਹ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੈ ਜੀ। ਅਜੇ 2 ਦਿਨ ਪਹਿਲਾਂ ਹੀ ਉਸ ਨੇ ਅਮਰੀਕਾ ਦੇ ਵਿੱਚ ਸ਼ਾਇਦ 22 ਜਾਂ 24 ਥਾਵਾਂ ਤੇ ਗੁਜਰਾਤੀਆਂ ਨੂੰ ਐਡਰੈਸ ਕੀਤਾ ਹੈ, ਜਿਹਦੇ 'ਚ ਕਿ ਉਹਨੇ ਬੜੇ ਇਹ ਕਿਹਾ ਕਿ ਜੀ ਜਿੰਨੀ ਸਟੈਚੂ ਆਫ ਲਿਬਰਟੀ ਜਿੰਨੀ ਉਚਾਈ ਤੇ ਹੈ ਇਸ ਤੋਂ ਦੁੱਗਣੀ ਹਾਈਟ ਵਾਲਾ ਅਸੀਂ ਪਟੇਲ, ਵੱਲਭ ਭਾਈ ਪਟੇਲ ਜਿਹਨੂੰ ਇਹਨਾਂ ਨੇ ਸਰਦਾਰ ਬਣਾਇਆ ਹੈ, ਸਰਦਾਰ ਪਟੇਲ ਕਹਿੰਦੇ ਨੇ, ਉਹਦਾ ਅਸੀਂ ਬੁੱਤ ਲਾਵਾਂਗੇ ਜੀ। ਸੋ ਜ਼ਾਹਰ ਹੈ ਕਿ ਉਹ ਇੱਕ ਲੱਛੇਦਾਰ ਭਾਸ਼ਣ ਕਰਦਾ ਹੈ ਤੇ ਉਹਨੂੰ ਇਹਨਾਂ ਨੇ ਔਰ ਉਹਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਆਪਣਾ ਹਿੰਦੂਤਵੀ ਕਾਰਡ ਵੀ ਪ੍ਰੂਵ ਕੀਤਾ ਹੋਇਆ ਜੀ। ਲੇਕਿਨ ਜਿਵੇਂ ਜੋ ਕਰਨਾਟਕਾ ਚੋਣਾਂ ਹੋਈਆਂ ਜਿਹਦੇ 'ਚ ਕਿ ਬੀਜੇਪੀ ਦੀ ਸਰਕਾਰ ਸੀ ਯੈਦੂਰੱਪਾ ਦੇ ਥੱਲੇ ਭ੍ਰਿਸ਼ਟ ਸਭ ਤੋਂ ਸਰਕਾਰ, ਇਸ ਦੇ ਬਾਵਜੂਦ ਇਹ ਨਰਿੰਦਰ ਮੋਦੀ ਨੂੰ ਉੱਥੇ ਐਜ਼ ਏ ਸਟਾਰ ਕੈਂਪੇਨਰ ਲਿਆਏ। ਇਹਨਾਂ ਨੂੰ ਸੀ ਕਿ ਜੀ ਗੁਜਰਾਤ ਮਾਡਲ ਵਿਕਦਾ ਹੈ ਤੇ ਇੱਥੇ ਵੀ ਅਸੀਂ ਇਹਨੂੰ ਜਿਹੜਾ ਪ੍ਰੋਜੈਕਟ ਕਰਾਂਗੇ, ਪਰ ਉੱਥੇ ਬੜੀ ਬੁਰੀ ਤਰ੍ਹਾਂ ਫੇਲ ਹੋਇਆ ਜੀ। ਰਾਹੁਲ ਗਾਂਧੀ ਇਸ ਤੋਂ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇੱਕ ਫੇਲ ਮਾਡਲ ਹੈ। ਹੁਣ ਕਰਨਾਟਕਾ ਦੀਆਂ ਚੋਣਾਂ 'ਚ ਰਾਹੁਲ ਨੂੰ ਕੋਈ ਕ੍ਰੈਡਿਟ ਦੇਣ ਦਾ ਬਹੁਤਾ ਵਿਜ਼ੀਬਲ ਯਤਨ ਨਹੀਂ ਕੀਤਾ ਕਾਂਗਰਸ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਉਹ ਇੱਕ ਲੋਕਲ ਪੋਲਿਟਿਕਸ ਸੀ ਔਰ ਅਲਟੀਮੇਟਲੀ ਬੀਜੇਪੀ ਦਾ ਅਸਲੀ ਕਰਪਟ ਚਿਹਰਾ ਲੋਕਾਂ ਨੇ ਦੇਖ ਲਿਆ ਤੇ ਸਾਊਥ ਵਾਲੇ ਘੱਟੋ ਘੱਟ ਇੰਨੇ ਗਧੇ ਨਹੀਂ ਹੈਗੇ ਜਿੰਨੇ ਕਿ ਸਾਡੇ ਇਧਰਲੇ ਨੇ ਕਿ ਉਹ ਕਿਸੇ ਵੀ, ਠੀਕ ਹੈ ਇੱਕ ਅੱਧੀ ਵਾਰੀ ਕਰਨਾਟਕਾ 'ਚ ਕਾਂਗਰਸ ਦਾ ਬੇਸ ਰਿਹਾ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਵੇਲੇ ਸਾਰੇ ਪਾਸੇ ਉਹਦੀ ਪਾਰਟੀ ਹਾਰ ਗਈ ਸੀ ਤਾਂ ਉਸ ਤੋਂ ਬਾਅਦ ਬਾਈ ਇਲੈਕਸ਼ਨ ਉਹਨੇ ਉੱਥੋਂ ਹੀ ਲੜੀ ਸੀ ਜਿਹੜੀ ਆ ਕਰਨਾਟਕਾ ਦੇ ਹੀ ਚਿਕਲਮਗੂਰ ਜਿਹੜਾ ਉਹਨਾਂ ਦਾ ਹਲਕਾ ਸੀ ਪਾਰਲੀਮਾਨੀ ਜੀ। ਸੋ ਹੁਣ ਮੈਂ ਸਵਾਲ ਵੱਲ ਆਵਾਂ ਕਿ ਇਹਨਾਂ ਚੋਂ ਸਿੱਖ ਕਿਹਨੂੰ ਚੁਣਨ ਜੀ। ਦੇਖੋ ਅਸੀਂ ਤਾਂ ਹਮੇਸ਼ਾ ਇਹ ਤਾਂ ਜਮਹੂਰੇ ਨੇ, ਭਾਵੇਂ ਰਾਹੁਲ ਹੈ ਜਾਂ ਨਰਿੰਦਰ ਮੋਦੀ ਹੈ ਜੀ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹਨਾਂ ਦੋਨਾਂ ਹੀ ਪਾਰਟੀਆਂ ਨੂੰ ਬੀਜੇਪੀ ਔਰ ਕਾਂਗਰਸ ਨੂੰ ਹਿੰਦੂਤਵਾਦੀ ਏ ਤੇ ਬੀ ਟੀਮ ਕਹਿੰਦੇ ਜੀ। ਮੰਦੇ ਭਾਗਾਂ ਨੂੰ ਜਿਹੜੀ ਆਪਸ਼ਨ ਜੇ ਉੱਥੋਂ ਵਾਲੀ ਸਿੱਖ ਲੀਡਰਸ਼ਿਪ ਸਾਡੀ ਜਿਹੜੀ ਅੱਜ, ਕਿਉਂਕਿ ਅਕਾਲੀ ਲੀਡ ਕਰਦੇ ਨੇ, ਪੰਥਕ ਲੀਡਰਸ਼ਿਪ ਵੀ ਉਹੀ ਹੈ, ਸਿੱਖ ਲੀਡਰਸ਼ਿਪ ਵੀ ਉਹੀ ਹੈ ਜੀ। ਜਿਹੜੇ ਕਾਂਗਰਸ ਦੇ ਖਾਤੇ 'ਚ ਆ ਗਏ ਉਹ ਤਾਂ ਸੰਤ ਪਿੰਡਾਲਿਆਂ ਦੇ ਕਹਿਣ ਵਾਂਗੂ ਚਰਖੇ ਬੱਕਰੀ ਦੇ ਸਿੱਖ ਨੇ, ਉਹ ਤਾਂ ਸਿਧਾਂਤਕ ਹੀ ਉਸ ਉਧਰ ਪਾਸੇ ਨੇ ਜੀ। ਤੇ ਮੰਦੇ ਭਾਗ ਇਹ ਨੇ ਕਿ ਜਿਹੜੇ ਇਧਰ ਗੁਰੂ ਕਲਗੀਧਰ ਦੇ ਸਿੱਖ ਕਹਾਉਣ ਵਾਲੇ ਜਾਂ ਅਕਾਲ ਗੁੰਜਾਣ ਵਾਲੇ ਅਕਾਲੀ ਫੂਲਾ ਸਿੰਘ ਦੇ ਨਾਂ ਤੋਂ ਜਿਨ੍ਹਾਂ ਨੇ ਪਾਰਟੀ ਫਾਊਂਡ ਕੀਤੀ ਜੀ, ਅੱਜ ਉਹ ਵੀ ਜਿਹੜੇ ਪੂਰੀ ਤਰ੍ਹਾਂ ਹਿੰਦੂਤਵਾਦੀ ਏ ਟੀਮ ਦੇ ਨਾਲ ਲੱਗੇ ਹੋਏ ਨੇ ਜੀ। ਸੋ ਇਹਨਾਂ ਹਾਲਾਤਾਂ ਜਿਹੜੀ ਸਾਡੇ ਕੋਲ ਚੋਇਸ ਹੋ ਸਕਦੀ ਸੀ ਜਾਂ ਸਾਡੀ ਜੇ ਇਹ ਧਿਰ ਮਾੜੀ ਮੋਟੀ ਵੀ ਇਮਾਨਦਾਰ ਹੁੰਦੀ ਜਾਂ ਹੋਏ ਜੀ ਤੇ ਫਿਰ ਤੀਸਰੀ ਧਿਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਜਿਹੜਾ ਸੀਨ ਐਮਰਜ ਹੋਏਗਾ, ਇਹ ਠੀਕ ਹੈ ਬੀਜੇਪੀ ਦੀਆਂ ਕੁਝ ਪਾਕਟਸ ਨੇ ਜਿੱਥੇ ਹਿੰਦੂਤਵੀ ਫੋਰਸਿਸ ਨੇ ਆਣਾ ਵਾਪਸ ਥੋੜੀ ਬਹੁਤ ਐਕਸਟੈਂਡ ਕਰ ਸਕਦੇ ਨੇ। ਕਾਂਗਰਸ ਜਿੱਥੇ ਲੂਜ਼ ਕੀਤੀ ਹੈ ਪਿਛਲੇ, ਜਿਵੇਂ ਕਰਨਾਟਕਾ 'ਚ ਪਹਿਲਾਂ ਹਾਰੇ ਸੀ ਐਤਕੀਓਂ ਲੈ ਗਏ, ਲੇਕਿਨ ਕੁੱਲ ਮਿਲਾ ਕੇ ਜਿਹੜਾ ਤਾਕਤ ਦਾ ਬੈਲੈਂਸ ਹੈ, ਪਾਵਰ ਕਿਹਦੀ ਹੋਏਗੀ, ਕਿਹਨੇ
ਰੂਲ ਕਰਨਾ ਉਹ ਖੇਤਰੀ ਪਾਰਟੀਆਂ ਦੇ ਕੋਲ ਹੈ ਜੀ। ਔਰ ਖੇਤਰੀ ਪਾਰਟੀਆਂ ਅਕਾਲੀਆਂ ਨੂੰ ਛੱਡ ਕੇ ਜਿਹੜੀਆਂ ਦੂਸਰੀਆਂ ਨੇ ਉਹ ਆਪਣਾ ਕਾਰਡ ਬਹੁਤ ਵਧੀਆ ਪਲੇ ਕਰ ਰਹੀਆਂ। ਮਾਇਆਵਤੀ ਸਭ ਤੋਂ ਸਮਾਰਟ ਹਿੰਦੁਸਤਾਨ 'ਚ ਮੈਂ ਸਮਝਦਾ ਵੀ ਇਹ ਜਿਹੜੀਆਂ ਦੋ ਮਾਈਆਂ ਨੇ, ਮਾਈਆਂ ਇਸ ਵੇਲੇ ਤਿੰਨ ਸਭ ਤੋਂ ਪਾਵਰਫੁਲ ਨੇ, ਪਰ ਦੋ ਉਹਨਾਂ ਜੋ ਸਿਆਣੀਆਂ ਨੇ, ਇੱਕ ਕਮਲੀ ਹੈ ਜੀ। ਇਹ ਮਾਇਆਵਤੀ ਔਰ ਜੈ ਲਲਿਤਾ। ਇਹ ਪੋਲੀਟੀਕਲੀ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਆਪਣਾ ਕਾਰਡ ਕਿਵੇਂ ਖੇਲਣਾ ਹੈ। ਜੀ। ਮਮਤਾ ਬੈਨਰਜੀ ਅਦਰਵਾਈਜ਼ ਇਮਾਨਦਾਰ ਹੈ, ਬੰਗਾਲ ਦੀਆਂ 45 ਸੀਟਾਂ ਨੇ ਪਾਰਲੀਮੈਂਟ 'ਚ, ਉਹਦੀ ਚੀਫ ਮਿਨਿਸਟਰ ਵੀ ਹੈ ਬੰਗਾਲ ਦੀ, ਜੀ। ਪਰ ਉਹ ਮਾਰ ਖਾ ਜਾਂਦੀ, ਉਹ ਜਜ਼ਬਾਤੀ ਹੈ, ਕਈ ਵਾਰੀ ਕਿਤੇ ਦਾ ਸਟੈਪ ਕੋਈ ਲੈ ਜਾਂਦੀ, ਇਸ ਲਈ ਉਹ ਆਪਣਾ ਕਾਰਡ ਜਿਹੜਾ ਜਿੱਥੇ ਪਲੇ ਕਰ ਸਕਦੀ ਸੀ ਉਹਨੇ ਧਮਕੀ ਦੇ ਦਿੱਤੀ ਕਿ ਜੀ ਇਸ ਮੁੱਦੇ ਤੇ ਜਿਵੇਂ ਪੂੰਜੀ ਨਿਵੇਸ਼ ਦਾ ਮੁੱਦਾ ਸੀ, ਜੇ ਇਹ ਤੋਂ ਪਿੱਛੇ ਨਾ ਹਟੀ ਸਰਕਾਰ ਤੇ ਹਮਾਇਤ ਵਾਪਸ ਲੈ ਲਾਂਗੇ। ਉਹਨੂੰ ਲੱਗਦਾ ਸੀ ਕਿ ਵੀ ਉਹਦੀ ਪਾਰਟੀ ਤੇ ਉਹ ਤੋਂ ਬਿਨਾਂ ਜਿਹੜੀ ਹੈ ਸਰਕਾਰ ਜਿਹੜੀ ਕਾਇਮ ਨਹੀਂ ਰਹਿ ਸਕਦੀ, ਪਰ ਉਹਨਾਂ ਨੇ ਮੈਨੇਜ ਕਰ ਲਿਆ, ਉੱਥੇ ਬੈਠੇ ਨੇ ਹੋਰ ਪੈਸਿਆਂ ਨਾਲ ਖਰੀਦਣ ਵਾਲੇ। ਸੋ ਉਹਦੀ ਜਿਹੜੀ ਥ੍ਰੈਟ ਸੀ ਉਹਨੇ ਬੰਦੇ ਵੀ ਆਪਣੇ ਵਿਦਡਰਾ ਕਰ ਲਏ, ਮਿਨਿਸਟਰੀਆਂ ਵੀ ਗਈਆਂ ਤੇ ਸਰਕਾਰ ਵੀ ਉੱਥੇ ਹੀ ਕਾਇਮ ਹੈ। ਸੋ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਖੇਤਰੀ ਪਾਰਟੀਆਂ ਦੇ ਕੋਲ ਬੈਲੈਂਸ ਆਫ ਪਾਵਰ ਹੈ ਜੀ। ਔਰ ਜੇ ਸਿੱਖ ਕੀ ਕਰਨ, ਮੈਂ ਸਮਝਦਾ ਹਾਂ ਵੀ ਜੇ ਸਾਡੇ ਇੱਕ ਪਾਵਰਫੁਲ ਵਿਦਨ ਪ੍ਰੈਸ਼ਰ ਇਹਨਾਂ ਤੇ ਬਿਲਟ ਹੋਏ ਅਕਾਲੀਆਂ ਤੇ, ਕਿਸੇ ਹੱਦ ਤੱਕ ਇਸ ਦੀ ਸੰਭਾਵਨਾ ਤਾਂ ਨਹੀਂ ਹੈ, ਪਰ ਅਗੇਨ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਅਸੀਂ ਵੀ ਹੋਪ ਕਰਦੇ ਹਾਂ ਤੇ ਫਿਰ ਸਿੱਖ ਜਿਹੜੇ ਨੇ ਜਾਂ ਅਕਾਲੀ ਧਿਰ ਜਿਹੜੀ ਹੈ 13 ਸੀਟਾਂ ਪੰਜਾਬ 'ਚ ਨੇ ਇਸ ਵਾਰ, ਜੋ ਹਾਲਾਤ ਕਾਂਗਰਸ ਨੇ ਆਪਣੇ ਕਰ ਲਏ ਨੇ ਜੀ, ਜੋ ਜਿਵੇਂ ਸੱਜਣ ਕੁਮਾਰ ਨੂੰ ਛੱਡਣਾ ਹੈ, ਪ੍ਰੋਫੈਸਰ ਭੁੱਲਰ ਦਾ ਮੁੱਦਾ ਹੈ, ਬਾਦਲ ਕਹਿੰਦੇ ਹੱਥ ਇਵੇਂ ਲੱਗਦਾ ਜਿਵੇਂ ਏਜੰਸੀਆਂ ਨੇ ਮਿਥ ਲਿਆ ਹੋਇਆ ਹੈ ਕਿ ਵੀ ਹਰ ਚੀਜ਼ ਗਲਤ ਕਰਨੀ ਹੈ ਸਿੱਖਾਂ ਦੇ ਨਾਲ, ਦੇ ਆਰ ਟੂ ਬੀ ਰੋਂਗਡ, ਤੇ ਕ੍ਰੈਡਿਟ ਬਾਦਲ ਨੂੰ ਦੇਣਾ। ਔਰ ਜਿਵੇਂ ਹਾਲਾਤ ਨੇ ਅੱਜ ਦੇ, ਅਜੇ ਜਿਵੇਂ ਸ਼ਾਇਦ ਚਰਚਲ ਦੇ ਸ਼ਬਦ ਨੇ ਕਿ 24 ਘੰਟੇ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਪੋਲਿਟਿਕਸ, ਅਜੇ ਤਾਂ ਵਰਾ ਪਿਆ ਵਿੱਚ, ਪਰ ਜੇ ਅੱਜ ਚੋਣਾਂ ਹੋਣ ਪੰਜਾਬ 'ਚ ਤੇ ਅਕਾਲੀ ਇਸ ਇਹ ਰੱਖਦੇ ਨੇ ਐਬਿਲਿਟੀ ਕਿ 8-9 ਸੀਟਾਂ ਆਪਣੇ ਬਲਬੁੱਤੇ ਤੇ ਲਿਜਾ ਸਕਦੇ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਚੰਗਾ ਹੋਏਗਾ ਫਿਊਚਰ 'ਚ ਕਦੇ ਕਿ ਅਕਾਲੀ ਸਿਆਣਪ ਤੋਂ ਕੰਮ ਲੈਂਦੇ ਆ, ਤੀਸਰਾ ਫਰੰਟ ਫਲੋਟ ਕਰਨ ਜਿਹਦੇ 'ਚ ਖੇਤਰੀ ਪਾਰਟੀਆਂ ਹੋਣ, ਔਰ ਫਿਰ ਉਸ ਫਰੰਟ ਨੂੰ ਇਸਤੇਮਾਲ ਕਰਕੇ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਏ। ਫੈਡਰਲ ਸਿਸਟਮ ਅਨੰਦਪੁਰ ਦਾ ਮਤਾ ਪੰਜਾਬ ਦੇ ਲਈ, ਸਿੱਖਾਂ ਦੇ ਲਈ, ਜੇ ਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਕਹਿ ਸਕਦਾ ਜੀ ਅਸੀਂ ਤਾਂ ਉਹਦੀ ਸਪੋਰਟ ਕਰਾਂਗੇ ਸੈਂਟਰ 'ਚ, ਜਿਹੜਾ ਸਾਡੀ ਸਟੇਟ ਨੂੰ ਸਪੈਸ਼ਲ ਰਾਜ ਦਾ ਦਰਜਾ ਦਿੰਦਾ ਹੈ, ਜਿਹੜਾ ਕਰਜ਼ਾ ਫ੍ਰੀ ਸਾਨੂੰ ਲੋਨ ਦਿੰਦਾ ਹੈ, ਜਿਹੜਾ ਇਨਵੈਸਟਮੈਂਟ ਕਰਦਾ ਹੈ, ਜਿਹੜਾ ਬਾਕੀ ਟੈਕਸ ਚੁੱਕਦਾ ਹੈ। ਤੇ ਇਹਨਾਂ ਨੂੰ ਕੀ ਤਕਲੀਫ ਹੈ? ਇਹਨਾਂ ਦੇ ਕੋਲ ਤਾਂ ਇਹ ਤਾਂ ਬਾਰਡਰ ਤੇ ਬੈਠੀ ਹੈ ਪੰਜਾਬ ਸਟੇਟ, ਆਲਰੇਡੀ ਜੰਗਾਂ ਦੇ ਥੱਲੇ ਸਫ਼ਰ ਕੀਤਾ ਹੈ, ਔਰ ਹੋਰ ਬਹੁਤ ਸਾਰੇ ਰੀਜ਼ਨ ਨੇ ਪੰਜਾਬ ਦੇ ਕੋਲ ਕਿ ਉਹ ਇਸ ਲੀਡਰਸ਼ਿਪ ਰੋਲ ਨੂੰ ਅਦਾ ਕਰ ਸਕੇ। ਸੋ ਅਦਰਵਾਈਜ਼ ਜਦੋਂ ਤੱਕ ਇਸ ਕਿਸਮ ਦੀ ਕੋਈ ਲਾਈਨ ਨਹੀਂ ਹੁੰਦੀ, ਹਰ ਕੋਈ ਜਿੱਥੇ ਤੇ ਸਿੱਖ ਨੇ ਉਹ ਆਪਣੇ ਹਿਤਵਾਚ ਕਰਨਗੇ ਕਿ ਲੋਕਲ ਪੋਲਿਟਿਕਸ 'ਚ ਕੀ ਹੈ ਤੇ ਕਿਹਦੇ ਨਾਲ ਉਹਨਾਂ ਦੀ ਸੁਰ ਰਲਦੀ ਹੈ। ਸੋ ਕੁੱਲ ਮਿਲਾ ਕੇ ਅਲਟੀਮੇਟਲੀ ਜੇ ਵਿਦਨ ਸਿਸਟਮ ਉੱਥੇ ਕਿਸੇ ਨੇ ਕੋਈ ਚੇਂਜ ਲਿਆਉਣ ਦਾ ਹੈ ਤੇ ਉਹ ਥਰਡ ਫਰੰਟ ਖੇਤਰੀ ਪਾਰਟੀਆਂ ਦੇ ਥੱਲੇ ਉਹਨੂੰ ਖੜਾ ਕਰਨ ਨਾਲ ਹੀ ਸੰਭਵ ਹੈ। ਇਹ ਤਾਂ ਬਿਟਵੀਨ ਦਾ ਹਾਰਡ ਰੌਕ ਐਂਡ ਦਾ ਸੀ ਜੀ, ਉਸ ਚਟਾਨ ਔਰ ਸਮੁੰਦਰ ਦੇ ਵਿਚਾਲੇ ਹੀ ਰਹਿਣਗੇ ਅਦਰਵਾਈਜ਼। ਜੀ ਡਾਕਟਰ ਸਾਹਿਬ, ਇਹ ਮੈਸੇਜ ਡੈਨਵਰ ਕੋਲੋਰਾਡੋ ਤੋਂ ਸਰਦਾਰ ਹਰਬੰਸ ਸਿੰਘ ਸੋਢੀ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਨਾਲ ਬੜੀ ਮੁਹੱਬਤ ਹੈ। ਇਹ ਲਿਖਦੇ ਹਨ, ਮੈਂ ਬੜੀ ਬੇਸਬਰੀ ਨਾਲ ਪ੍ਰੋਗਰਾਮ ਸ਼ੁਰੂ ਹੋਣ ਦੇ ਸਮੇਂ ਦੀ ਇੰਤਜ਼ਾਰ ਕਰਦਾ ਹਾਂ। ਮੈਂ ਰਿਪੀਟ ਪ੍ਰੋਗਰਾਮ ਦੁਬਾਰਾ ਵੇਖਦਾ ਹਾਂ ਕਿਉਂਕਿ ਜਿਨ੍ਹਾਂ ਗੱਲਾਂ ਦੀ ਪਹਿਲੀ ਵਾਰ ਸਮਝ ਨਹੀਂ ਪੈਂਦੀ ਉਹ ਜ਼ਿਆਦਾ ਕਲੀਅਰ ਹੋ ਜਾਂਦੀਆਂ ਹਨ। ਇਹਨਾਂ ਨੂੰ TV 84 ਦੇ ਕੁਝ ਗਾਣਿਆਂ ਤੇ ਇਤਰਾਜ਼ ਹੈ ਜਿਹੜੇ ਕਿ ਨੀਵੀਂ ਪੱਧਰ ਦੇ ਹੁੰਦੇ ਹਨ। ਇਹਨਾਂ ਦਾ ਸਵਾਲ ਹੈ, ਸਾਡਾ ਧਰਮ ਇੰਨਾ ਮਾਡਰਨ ਤੇ ਸਰਬੱਤ ਦੇ ਭਲੇ ਵਾਲਾ ਹੋਣ ਦੇ ਬਾਵਜੂਦ ਸਾਡੀ ਗਿਣਤੀ ਕਿਉਂ ਸਿਰਫ 28 ਮਿਲੀਅਨ ਹੀ ਹੈ? ਜਵਾਬ ਜ਼ਰੂਰ ਦੇਣਾ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਹਰਬੰਸ ਸਿੰਘ ਜੀ ਸੋਢੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਡੈਨਵਰ ਕੋਲੋਰਾਡੋ ਤੋਂ ਯਾਦ ਕੀਤਾ ਜੀ। ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ, ਉਹਨਾਂ ਨੂੰ ਚੰਗਾ ਲੱਗਦਾ ਹੈ, ਉਹ ਰਿਪੀਟ ਵੀ ਦੇਖਦੇ ਨੇ, ਬਹੁਤ ਚੰਗੀ ਗੱਲ ਹੈ ਜੀ। ਸਵਾਲ ਉਹਨਾਂ ਦਾ ਕਿ ਸਿੱਖ ਧਰਮ ਸਰਬੱਤ ਦੇ ਭਲੇ ਦਾ ਧਰਮ ਹੈ, ਮਾਡਰਨ ਧਰਮ ਹੈ। ਜਦੋਂ ਅਸੀਂ ਮਾਡਰਨ ਕਹਿੰਦੇ ਹਾਂ ਤੇ ਜ਼ਾਹਰ ਹੈ ਕੁਝ ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਮਾਡਰਨ ਸਾਇੰਟੀਫਿਕ ਈਰਾ ਦੇ ਨੇੜੇ ਆਉਂਦੇ ਹੋ ਤੇ ਕੁਝ ਚੀਜ਼ਾਂ ਕੁਦਰਤੀ ਹੈ ਟਾਈਮ ਦੇ ਨਾਲ ਵੀ ਸਾਡੇ 'ਚ ਮਾਡਰਨ ਨੇ, ਕਿਉਂਕਿ ਪੁਰਾਣੇ ਜਿਹੜਾ 4000 ਸਾਲ ਪੁਰਾਣਾ ਹਿੰਦੂ ਧਰਮ ਹੈ ਜਾਂ ਯਹੂਦੀ ਨੇ, 2000 ਸਾਲ ਪੁਰਾਣੇ ਈਸਾਈ ਨੇ, 1450 ਸਾਲ ਪੁਰਾਣਾ ਇਸਲਾਮ ਹੈ, ਅਸੀਂ 5.5 ਸਦੀਆਂ ਪੁਰਾਣੇ
ਜੀ ਤੇ ਅਸੀਂ ਰਿਲੇਟਿਵਲੀ ਮਾਡਰਨ ਏਜ ਦੇ ਨਾਲ ਲੱਗਦੇ ਜੀ ਤੇ ਦੂਸਰੀ ਗੱਲ ਸਾਡੇ ਸਰਬੱਤ ਦੇ ਭਲੇ ਦਾ ਸਿਧਾਂਤ। ਜੀ ਹਰ ਇੱਕ ਧਰਮ ਨੇ ਆਪੋ ਆਪਣੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਲਈ ਉਹਨਾਂ ਦੀਆਂ ਅੱਡ ਪ੍ਰੇਅਰਸ ਨੇ। ਅਸੀਂ ਜਦੋਂ ਪ੍ਰੇ ਕਰਦੇ ਹਾਂ ਔਰ ਅਸੀਂ ਅਰਦਾਸ ਕਰਦੇ ਹਾਂ ਤਾਂ ਫਿਰ ਅਸੀਂ ਸਰਬੱਤ ਦਾ ਭਲਾ ਦੋਵੇਂ ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਮੰਗਦੇ ਜੀ। ਸੋ ਉਹਨਾਂ ਦਾ ਕਹਿਣਾ ਕਿ ਇਹਦੇ ਬਾਵਜੂਦ ਸਾਡੀ ਗਿਣਤੀ ਕਿਉਂ ਥੋੜੀ ਹੈ। ਜੀ ਦੇਖੋ ਇਹਦੇ ਦੋ ਰੀਜ਼ਨ ਨੇ ਮੁੱਖ ਤੌਰ ਤੇ। ਜੀ ਪਹਿਲੀ ਗੱਲ ਤਾਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਔਰ ਬਾਅਦ ਦੇ ਵਿੱਚ ਸਾਰੇ ਸਿੱਖ ਸਿਧਾਂਤ ਨੇ, ਅਸੀਂ ਕਨਵਰਸ਼ਨ ਦੇ ਵਿੱਚ ਯਕੀਨ ਨਹੀਂ ਰੱਖਦੇ। ਕਨਵਰਜਨ ਹੈ ਧਰਮ ਤਬਦੀਲੀ। ਜੀ ਅਸੀਂ ਬਾਈਬਲ ਕੱਛੇ ਮਾਰ ਕੇ ਜਾ ਕੇ ਦਰਵਾਜ਼ਾ ਨਹੀਂ ਖੜਕਾਉਂਦੇ ਜਿਵੇਂ ਇੱਥੇ ਯਹੋਵਾ ਵਿਟਨੈਸ ਵਾਲੇ ਘਰਾਂ 'ਚ ਹੁੰਦੇ ਨੇ ਜਾਂ ਦੂਸਰੇ ਨੇ ਜੀ ਕਿ ਜੀ ਤੁਸੀਂ ਸਾਡੇ ਖਾਤੇ 'ਚ ਆ ਜਾਓ ਤਾਂ ਹੀ ਹੈਵਨ ਦਾ ਦਰਵਾਜ਼ਾ ਖੁੱਲੇਗਾ ਤੁਹਾਡੇ ਲਈ, ਨਹੀਂ ਤਾਂ ਸਾਰੇ ਤੁਸੀਂ ਨਰਕਾਂ ਨੂੰ ਜਾਓਗੇ ਜੇ ਤੁਸੀਂ ਜੀਸਸ ਨੂੰ ਸੇਵੀਅਰ ਨਾ ਮੰਨਿਆ। ਜੀ ਇਸੇ ਤਰ੍ਹਾਂ ਇਸਲਾਮ ਦੇ ਵਿੱਚ ਵੀ ਧਰਮ ਪਰਿਵਰਤਨ ਦੇ ਲਈ ਖਾਸ ਥਾਂ ਹੈ। ਇਹ ਸਵਾਬ ਦਾ ਕੰਮ ਹੈ, ਪੁੰਨ ਦਾ ਕੰਮ ਹੈ। ਜੀ ਸਾਡਾ ਰਸਤਾ ਗੁਰਮਤਿ ਦਾ ਰਸਤਾ, ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਜਿਵੇਂ ਜਦੋਂ ਗੁਰੂ ਸਾਹਿਬ ਬਗਦਾਦ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਹਿੰਦੂ ਧਰਮ ਚੰਗਾ ਹੈ ਕਿ ਮੁਸਲਮਾਨ ਚੰਗੇ ਨੇ, ਜੀ ਇਸਲਾਮ ਚੰਗਾ ਹੈ? ਤੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਵੀ ਬਾਬਾ ਜੀ ਨੇ ਕੀ ਕਿਹਾ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੀ ਕਿ ਵੀ ਗੱਲ ਅਲਟੀਮੇਟਲੀ ਅਮਲਾਂ ਨਾਲ ਹੈ। ਸੋ ਇੱਕ ਕਾਰਨ ਕਿ ਅਸੀਂ ਗਿਣਤੀ ਦੇ ਵਿੱਚ ਮਹਿਦੂਦ ਹਾਂ ਇਸ ਲਈ ਕਿ ਅਸੀਂ ਬਾਕੀਆਂ ਦੇ ਜਿਸ ਵੀ ਕੋਈ ਟ੍ਰੈਡੀਸ਼ਨ ਦੇ ਵਿੱਚ ਫੇਥ ਦੇ ਵਿੱਚ ਜੰਮਿਆ ਪਲਿਆ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਜੀ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਉਹਨੂੰ ਆਪਣੇ ਵੱਲ ਲਿਆਉਣ ਦੇ ਲਈ ਕੋਈ ਐਕਸਟਰਾ ਲਾਲਚ ਨਹੀਂ ਦਿੰਦੇ, ਕੋਈ ਪੈਸੇ ਨਹੀਂ ਵੰਡਦੇ। ਜਿਵੇਂ ਹਿੰਦੁਸਤਾਨ 'ਚ ਕਿਵੇਂ ਕਨਵਰਸ਼ਨਸ ਹੋਈਆਂ ਨੇ ਹਰ ਇੱਕ ਨੂੰ ਪਤਾ ਹੈ। ਜੀ ਦੂਸਰੀ ਗੱਲ ਮੰਦੇ ਭਾਗ ਕਹਿ ਲਓ ਜਾਂ ਸਾਡੀ ਸਟਰੈਂਥ ਕਹਿ ਲਓ, ਦੋਨੋਂ ਚੀਜ਼ਾਂ ਇਹਦੇ 'ਚੋਂ ਸਾਡੀ ਸਟਰੈਂਥ ਵੀ ਨਿਕਲੀ ਹੈ। ਜੇ ਸਾਡਾ ਕੁਰਬਾਨੀਆਂ ਦਾ ਸ਼ਹੀਦੀਆਂ ਦਾ ਇਤਿਹਾਸ ਹੈ ਜੀ ਉਹ ਸਫਰਿੰਗ 'ਚੋਂ ਨਿਕਲਿਆ। ਪਰ ਇਹਦੇ ਨਾਲ ਜਿਹੜਾ ਡਰਾਬੈਕ ਹੈ ਕਿ ਜਦੋਂ ਕਿਸੇ ਕੌਮ ਦਾ ਜਨਮ ਤੋਂ ਹੀ ਜਿਹੜਾ ਉਹ ਟਕਰਾਅ ਸ਼ੁਰੂ ਹੋ ਜਾਏ, ਜੀ ਗੱਲ ਤਾਂ ਫਿਰ ਸਰਵਾਈਵਲ ਦੀ ਹੁੰਦੀ ਹੈ ਆਪਣੀ। ਅਸੀਂ ਤਾਂ ਪੂਰੀ ਇੱਕ ਸਦੀ, ਸਾਡੀਆਂ 3-4 ਜਨਰੇਸ਼ਨਾਂ ਜੰਗਲਾਂ 'ਚ ਜੰਮਦੀਆਂ ਪਲਦੀਆਂ ਨੇ ਲੜਨ ਮਰਨ ਤੋਂ ਬਿਨਾਂ, ਕਿਉਂਕਿ ਸਾਡੇ ਸਿਰਾਂ ਦੇ ਮੁੱਲ ਨੇ। ਸੋ ਖਾਲਸਾ 1699 ਜਿਹੜਾ ਈਸਵੀ ਦੇ ਵਿੱਚ ਸਾਜਨਾ ਹੁੰਦੀ ਹੈ ਖਾਲਸੇ ਦੀ, ਤੇ ਅਸੀਂ ਦੇਖਦੇ ਹਾਂ ਵੀ ਸਾਡੀ ਟਕਰਾਅ ਦਾ ਦੌਰ ਸ਼ੁਰੂ ਹੋ ਜਾਂਦਾ ਹੈ। 1704 ਦੇ ਵਿੱਚ ਘੇਰਾ ਪੈ ਜਾਂਦਾ ਹੈ ਅਨੰਦਪੁਰ ਸਾਹਿਬ ਨੂੰ, ਔਰ ਕਿਵੇਂ ਫਿਰ ਪਰਿਵਾਰ ਵਿਛੋੜਾ, ਕੁਰਬਾਨੀਆਂ। 10ਵੇਂ ਪਾਤਸ਼ਾਹ ਜੋਤ ਸਮਾਉਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ, ਛੋਟਾ ਜਿਹਾ ਰਾਜ 5-6 ਸਾਲ, ਜੀ ਫਿਰ ਜਿਹੜੀ ਹੈ ਸਿਰਾਂ ਦੇ ਮੁੱਲ ਔਰ ਪਰਸੀਕਿਊਸ਼ਨ ਔਰ ਜ਼ੁਲਮ ਦਾ ਦੌਰ। ਫਿਰ ਮਿਸਲਾਂ ਦੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਥੋੜ੍ਹੀ ਬਹੁਤ ਪ੍ਰਾਪਤੀ ਹੁੰਦੀ ਹੈ, ਤਾਂ ਫਿਰ ਘੱਲੂਘਾਰੇ ਨੇ। ਜੀ ਫਿਰ ਸਾਨੂੰ ਜਾ ਕੇ ਪੀਸਫੁਲ ਟਾਈਮ ਮਿਲਦਾ ਹੈ ਜਦੋਂ ਲਾਹੌਰ ਦੇ ਉੱਤੇ ਲਗਭਗ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਰਹਿੰਦਾ। ਪਰ ਫਿਰ ਸਾਡੇ ਧਰਮ ਦੇ ਜਿਹੜੇ ਵੱਡੇ ਸਿਧਾਂਤ ਨੇ ਕਿ ਅਸੀਂ ਫਿਰ ਕਨਵਰਸ਼ਨ ਵੱਲ ਨਹੀਂ ਗਏ, ਕਿਸੇ ਦਾ ਜ਼ਬਰੀ ਧਰਮ ਤਬਦੀਲ ਤਾਂ ਦੂਰ ਦੀ ਗੱਲ, ਆਪਣੇ ਧਰਮ ਦੇ ਪ੍ਰਚਾਰ ਲਈ ਵੀ ਕੋਈ ਸਰਕਾਰੀ ਸਾਧਨ ਨਹੀਂ ਵਰਤੇ। ਫਿਰ ਅੰਗਰੇਜ਼ ਆ ਜਾਂਦੇ ਨੇ, ਉਹਨਾਂ ਦੇ ਈਸਾਈ ਮਿਸ਼ਨਰੀ ਆ ਗਏ, ਉਹਨਾਂ ਦੇ ਚੈਲੰਜ, ਆਰੀਆ ਸਮਾਜੀ ਖੜੇ ਹੋ ਗਏ, ਈਸਾਈ ਖੜੇ ਹੋ ਗਏ। ਸੋ ਉਸ ਤੋਂ ਬਾਅਦ 1947 ਚ ਅਸੀਂ ਇਹਨਾਂ ਦੇ ਪੇਟੇ ਪੈ ਗਏ ਜਿਹੜੇ ਨਸਲਕੁਸ਼ੀਆਂ ਕਰ ਰਹੇ ਨੇ, ਨੀਤੀਆਂ। ਸੋ ਅਸੀਂ ਤਾਂ ਇਹਨਾਂ 3-4 ਸਦੀਆਂ ਦੇ ਵਿੱਚ ਆਪਣੀ ਸਰਵਾਈਵਲ ਦੇ ਲਈ ਕਿ ਜਿੰਨਾ ਕੁ ਸਾਡੀ ਸਿੱਖੀ ਦੀ ਫੁਲਵਾੜੀ ਹੈ ਉਸ ਨੂੰ ਹੀ ਕਿਵੇਂ ਅਸੀਂ ਸੰਭਾਲੀਏ ਜਾਂ ਉਹਨੂੰ ਜ਼ੁਲਮ ਤੋਂ ਕਿਵੇਂ ਬਚਾਈਏ, ਉਹਨੂੰ ਕਿਵੇਂ ਡਿੱਗਣ ਤੋਂ ਬਚਾਈਏ। ਜੇ ਹੁਣ ਅੱਜ ਦੁਨੀਆ 'ਚ ਸਿੱਖ ਫੈਲੇ ਨੇ, ਸਿੱਖੀ ਦੀ ਗੱਲ ਹੋ ਰਹੀ ਹੈ, ਤੇ ਪੰਜਾਬ 'ਚ ਉਹਨਾਂ ਨੇ ਡਰੱਗਸ ਲਿਆ ਕੇ ਸੁੱਟ ਦਿੱਤੀਆਂ, ਜਿੱਥੇ ਸਾਡੀ ਸਿੱਖੀ ਦੀ ਨਰਸਰੀ ਹੈ ਉਹਦੇ 'ਚ ਜਿਹੜਾ ਉਹ ਬਿਲਕੁਲ ਡਰੱਗੀ ਬਣਾ ਦਿੱਤੇ ਨੇ। ਸੋ ਇਹ ਰੀਜ਼ਨ ਨੇ ਕਿ ਇਸ ਸਭ ਦੇ ਬਾਵਜੂਦ ਵੀ ਅਸੀਂ ਦੁਨੀਆ ਦੇ ਲਗਭਗ 140 ਤੋਂ ਜ਼ਿਆਦਾ ਦੇਸ਼ਾਂ 'ਚ ਬੈਠੇ ਹਾਂ ਜੀ, ਜਿੱਥੋਂ ਸੂਰਜ ਚੜ੍ਹਦਾ ਹੈ ਜੀ। ਜਾਪਾਨ ਦੇ ਵਿੱਚ ਪੂਰਬ 'ਚ ਟੋਕੀਓ 'ਚ ਉੱਥੇ ਵੀ ਗੁਰਦੁਆਰਾ ਹੈ, ਤੇ ਜਿੱਥੇ ਸੂਰਜ ਛੁਪਦਾ ਹੈ ਪੱਛਮ 'ਚ ਆ ਕੇ ਵੈਨਕੂਵਰ ਦੇ ਵਿੱਚ, ਉੱਥੇ ਵੀ ਨਿਸ਼ਾਨ ਝੂਲਦੇ ਨੇ। ਸੋ ਕੁੱਲ ਦੁਨੀਆ 'ਚ ਅਸੀਂ ਬੈਠੇ ਹਾਂ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਰਨੋਲਡ ਟਾਇਨਬੀ ਵਰਗੇ ਵਿਦਵਾਨ ਜਿਹੜੇ ਜਿਨ੍ਹਾਂ ਨੇ ਐਨਸਾਈਕਲੋਪੀਡੀਆ ਵਰਲਡ ਰਿਲੀਜਨਸ ਦਾ ਲਿਖਿਆ, ਉਹ ਸਿੱਖ ਧਰਮ ਨੂੰ ਮਾਡਰਨ ਮੈਨ ਦਾ ਧਰਮ ਕਹਿੰਦੇ ਨੇ। ਤੇ ਇਹ ਇੱਕ ਟਰੂਥ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖੀ ਦੇ ਸਿਧਾਂਤ ਨੇ, ਆਲਰੇਡੀ ਜਿਹੜੇ ਸਿੱਖ ਪ੍ਰਿੰਸੀਪਲਸ ਨੇ, ਉਹਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਹੈ। ਜੇ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਦੇਖੋ, ਅੰਤਰਰਾਸ਼ਟਰੀ ਜਿਹੜੇ
ਕਨਵੈਨਸ਼ਨਸ ਨੇ ਉਹ ਸਾਰੀਆਂ ਸਿੱਖ ਧਰਮ ਦੇ ਮੁਤਾਬਕ। ਅਮਰੀਕਾ ਦਾ ਸਿਧਾਂਤ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ, ਇਹ ਵੀ ਜੇ ਤੁਸੀਂ ਸਿੱਖ ਧਰਮ ਦੇ ਸਿਧਾਂਤ ਦੇਖੋ, ਇਹਨਾਂ ਦਾ ਦੇਖੋ, ਇੱਕੋ ਵੱਲ ਹੀ ਜਾਂਦਾ ਜੀ। ਸੋ ਪੰਜ ਕਕਾਰੀ ਰੂਪ ਚ ਖਾਲਸੇ ਦਾ ਦੁਨੀਆ ਦੇ ਵਿੱਚ ਬੋਲਬਾਲਾ ਬੇਸ਼ੱਕ ਸਿਧਾਂਤਕ ਤੌਰ ਤੇ ਹੋਇਆ, ਪਰ ਸਾਡੀ ਆਪਣੀ ਸਟਰਗਲ ਆਪਣੇ ਹੋਮਲੈਂਡ ਚ ਇਹ ਇੱਕ ਵੱਡੀ ਰੁਕਾਵਟ ਹੈ ਕਿ ਸਾਡੇ ਕੋਲ ਰਾਜਸੀ ਸ਼ਕਤੀ ਨਹੀਂ ਹੈ, ਪੋਲੀਟੀਕਲ ਪਾਵਰ ਨਹੀਂ ਹੈ। ਔਰ ਪੋਲੀਟੀਕਲ ਪਾਵਰ ਬੜੀ ਜ਼ਰੂਰੀ ਹੁੰਦੀ ਹੈ ਧਰਮ ਨੂੰ ਕਾਇਮ ਰੱਖਣ ਲਈ ਵੀ ਤੇ ਧਰਮ ਦੇ ਸਿਧਾਂਤਾਂ ਦਾ ਪ੍ਰਸਾਰ ਕਰਨ ਲਈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਅਰਸ, ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।